ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਬੜੀ ਤੱਤੀ ਹੈ। ਇਸ ਖਬਰ ਦਾ ਕੁਝ ਹਿੱਸਾ ਅਸੀਂ ਉਰਦੂ ਵੀਲੌਗ 'ਚ ਡਿਸਕਸ ਕੀਤਾ, ਲੇਕਿਨ ਉੱਥੇ ਵੇਲਾ ਘੱਟ ਸੀ ਤੇ ਇਸ ਖਬਰ ਨੂੰ ਅਸੀਂ ਪ੍ਰੋਪਰ ਅੰਦਾਜ਼ ਦੇ ਨਾਲ ਜਿਹੜੀ ਇਹਦੇ ਵਿੱਚ ਖਾਸ ਚੀਜ਼ਾਂ ਸਨ ਉਹ ਤੁਹਾਨੂੰ ਨਹੀਂ ਦੱਸ ਸਕੇ। ਉਹ ਖਬਰ ਹੈ, ਅਮਰੀਕਾ ਨੇ ਪਾਕਿਸਤਾਨ ਦੇ ਖਿਲਾਫ ਨਵੀਂ ਵਾਰਨਿੰਗ ਜਾਰੀ ਕਰ ਦਿੱਤੀ ਹੈ ਤੇ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਤੁਸੀਂ 2-4 ਦਿਨ ਪਹਿਲਾਂ ਹੀ ਵੇਖਿਆ ਸੀ ਵੀ ਤਬਲੇ ਤੇ ਧਮਾਲਾਂ ਪਾ ਰਹੇ ਸਨ ਤੇ ਇਹੋ ਜਿਹੇ ਟਾਊਟ ਧਮਾਲਾਂ ਪਾ ਰਹੇ ਸਨ ਕਿ ਤਬਲੇ ਤੋਂ ਥੱਲੇ ਨਹੀਂ ਸੀ ਉਤਰ ਰਹੇ। ਆਂਦੇ ਕੀ ਸਨ ਕਿ ਸਦਰ ਟਰੰਪ ਨੇ ਸ਼ੁਕਰੀਆ ਅਦਾ ਕੀਤਾ, ਸਾਡਾ ਸਤਾਇਸ਼ ਕੀਤੀ ਹੈ, ਸਾਡੀ ਗੱਲ ਹੋ ਗਈ ਹੈ, ਸਾਡੀ ਗੇਮ ਥਰੂ ਹੋ ਗਈ ਹੈ, ਸਾਡੀ ਪੂਰਾ ਹੀ ਸੌਦਾ ਹੋ ਗਿਆ, ਟਰਾਲੀ ਦਾ ਸਾਰਾ ਕੁਝ ਹੀ ਆੜਤ ਤੇ ਉਤਰ ਜਾਣਾ, ਰੌਲਾ ਹੀ ਮੁੱਕ ਗਿਆ, ਬੰਬੇ ਬੁਲਾਤੇ, ਅਸੀਂ ਬਾਲਾ ਕੱਢ ਦਿੱਤਾ। ਇਹ ਕੁਝ ਲੋਕਾਂ ਨੂੰ ਇਹਨਾਂ ਟਰਮਸ ਦੀ ਸਮਝ ਨਹੀਂ ਆ ਰਹੀ ਹੋਣੀ, ਮਤਲਬ ਕਿ ਵੀ ਅਚੀਵਡ ਐਵਰੀਥਿੰਗ ਵਟ ਐਵਰ ਵੀ ਵਾਂਟਡ, ਅਤੇ ਵਿਕਟਰੀ ਦਾ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਦੇ ਨਾਲ ਇਹ ਲਓ। ਹੁਣ ਮੇਰਾ ਖਿਆਲ ਹੱਥ ਸੜ ਜਾਣੇ ਨੇ ਤੁਹਾਡੇ। ਮੈਨੂੰ ਇੱਥੋਂ ਇੱਕ ਮਰਾਸੀ ਦਾ ਲਤੀਫਾ ਚੇਤੇ ਆਇਆ, ਪਹਿਲੇ ਵੀ ਸੁਣਾਇਆ ਸੀ ਤੁਹਾਨੂੰ ਇੱਕ ਵਾਰੀ, ਕਿ ਮਰਾਸੀ ਇੱਕ ਨੂੰ ਛਾਪ ਮਿਲ ਗਈ ਕਿਤੋਂ ਰਿਸ਼ਤਾ ਕਰਾਉਣ 'ਤੇ, ਉਹ ਲਾਗ ਦੇ ਵਿੱਚ ਛਾਪ ਮਿਲੀ ਅਤੇ ਪੂਰੇ ਪਿੰਡ ਦੇ ਚੋਰ ਜਿਹੜੇ ਮਗਰ ਪੈ ਗਏ। ਮਰਾਸੀ ਦਾ ਰੰਗ ਮੇਰੇ ਤਰ੍ਹਾਂ ਪੱਕਾ ਸੀ ਅਤੇ ਸੋਨੇ ਦੀ ਛਾਪ ਜਿਹੜੀ ਸੀ ਉਹ ਬੜੀ ਲਿਸ਼ਕਦੀ ਸੀ ਉੱਤੇ। ਸਾਰਾ ਦਿਨ ਮਰਾਸੀ ਵੀ ਪਾ ਕੇ ਲੋਕਾਂ ਨੂੰ ਵਿਖਾਉਂਦਾ ਸੀ ਅਤੇ ਬੰਦੇ ਮਗਰ ਚੜ੍ਹ ਗਈਆਂ ਸਨ ਪਾਰਟੀਆਂ ਵੀ ਇਹ ਛਾਪ ਕਿਸੇ ਨਾ ਕਿਸੇ ਸੂਰਤ ਅਸੀਂ ਲਾਉਣੀ ਹੈ। ਰਾਤੀ ਮਰਾਸੀ ਸੁੱਤਾ ਸੀ, ਟੁੱਟੀ ਜੀ ਮੰਜੀ ਸੀ, ਉੱਤੇ ਲੰਮਾ ਪਿਆ ਸੀ, ਛਾਪ ਹੀ ਛਾਪ ਸੀ, ਬਾਕੀ ਤਾਂ ਕੋਈ ਹੈ ਸ਼ਾਇਰ ਪੱਲੇ ਕੋਈ ਨਹੀਂ ਸੀ। ਅਤੇ ਚੋਰ ਜਿਹੜੇ ਆ ਕੰਧ ਦੇ ਨਾਲ ਕੱਚੀਆਂ ਕੰਧਾਂ ਸਨ, ਆ ਨਾਲ ਬਹਿ ਕੇ ਤੇ ਖੁਸਰ ਫੁਸਰ ਸ਼ੁਰੂ ਕਰ ਦਿੱਤੀ। ਮਰਾਸੀ ਕਿਤੇ ਸੁਣ ਲਈ, ਉਹਨੇ ਛਾਪ ਲਾ ਕੇ ਆਪਣੀ ਘਰ ਵਾਲੀ ਨੂੰ ਦਿੱਤੀ। ਹਨੇਰਾ ਹੁੰਦਾ ਸੀ, ਦੀਵੇ ਬਲਦੇ ਸਨ, ਤੁਹਾਨੂੰ ਪਤਾ ਲਾਈਟ ਪੂਰੀ ਹੁੰਦੀ ਸੀ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਵੀ ਜੇ ਦੀਵੇ ਬਲਦੇ ਸਨ ਅਤੇ ਪਿੰਡਾਂ ਵਾਲੇ ਮੇਰਾ ਉਧਰ ਰਾਤ ਨੂੰ ਫਿਰ ਫਿਰਦੇ ਤੁਰਦੇ ਕਿਸ ਤਰ੍ਹਾਂ ਸਨ। ਇਹ ਤੁਸੀਂ ਕਦੇ ਬਿਜਲੀ ਬੰਦ ਹੋ ਜਾਏ ਤਾਂ ਤੁਹਾਨੂੰ ਤਾਂ ਨਜ਼ਰ ਨਹੀਂ ਆਉਣਾ, ਲੇਕਿਨ ਅਗਰ ਬਾਹਲਾ ਚਿਰ, ਮਤਲਬ ਕਿ ਵਾਹਵਾ ਚਿਰ ਬੰਦ ਰਹੇ ਬਿਜਲੀ, ਅਤੇ ਫਿਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਤੁਸੀਂ ਜਿਹੜੀਆਂ ਨਾ ਉਹ ਪਿੰਡਾਂ ਵਾਲਿਆਂ ਦੀਆਂ ਅੱਖਾਂ ਜਿਹੜੀਆਂ ਨੇ, ਜਿਵੇਂ ਅਮਰੀਕਾ ਦੇ ਫੌਜੀ ਜਿਹੜੇ ਨੇ ਉਹ ਰਾਤ ਨੂੰ ਵੇਖਣ ਵਾਲੀਆਂ ਐਨਕਾਂ ਲਾਉਂਦੇ ਨੇ ਅਤੇ ਉਹ ਬੜੀਆਂ ਮਹਿੰਗੀਆਂ ਆਉਂਦੀਆਂ ਨੇ ਵੈਸੇ ਤਾਂ, ਸਾਡੇ ਪਿੰਡਾਂ ਵਾਲੇ ਵੈਸੇ ਹੀ ਦੇਖੀ ਦੁਖੀ ਆਉਂਦੇ ਨੇ। ਉਹਦੀ ਵਜ੍ਹਾ ਹੈ ਵੀ ਲਾਈਟ ਹੁੰਦੀ ਨਹੀਂ ਸੀ, ਅੱਖਾਂ ਨੇ ਕਦੀ ਲਾਈਟ ਸੂਰਜ ਤੋਂ ਇਲਾਵਾ ਹੋਰ ਕੋਈ ਲਾਈਟ ਦੇਖੀ ਹੀ ਨਹੀਂ ਸੀ। ਅਤੇ ਮਤਲਬ ਮੈਂ ਕੋਈ 8 ਸਾਲ ਦਾ ਸੀ ਜਦੋਂ ਮੈਂ ਪਹਿਲੀ ਵਾਰੀ ਬਿਜਲੀ ਵੇਖੀ ਸੀ, ਆਪ ਹਿਸਾਬ ਲਾ ਲਓ। ਹੁਣ ਤੁਸੀਂ ਸਮਝਦੇ ਹੋਗੇ ਮੈਂ ਬੜਾ ਹੀ ਕੋਈ ਜ਼ਮਾਨਾ ਕਦੀਮ ਦਾ, ਜ਼ਮਾਨਾ ਕਦੀਮ ਦਾ ਮੈਂ ਹੈਗਾ ਕਿ ਨਹੀਂ। ਬਹਰਹਾਲ ਸਾਡਾ ਜਿਹੜਾ ਇਲਾਕਾ ਸੀ ਉਹ ਜ਼ਾਹਿਰ ਹੈ ਬੜਾ ਹੀ ਇੱਕ ਪਿਛੋਕੜੇ ਦਾ ਇਲਾਕਾ ਸੀ, ਅਤੇ ਉੱਥੇ ਬਿਜਲੀ ਅੱਪੜਦਿਆਂ ਵੀ ਮੇਰਾ ਖਿਆਲ ਥੱਕ ਗਈ। ਉਦੋਂ ਅੱਪੜੀ ਜਿਸ ਵੇਲੇ, ਮੇਰਾ ਮਤਲਬ ਪੂਰੀ ਦੁਨੀਆ 'ਚ ਹੀ ਅੱਪੜ ਗਈ ਸੀ, ਪਤਾ ਨਹੀਂ। ਬਹਰਹਾਲ ਉਹ ਜਿਸ ਵੇਲੇ ਕਦੇ ਕਿਸੇ ਨੇ ਰਾਤ ਨੂੰ ਬੱਤੀ ਵੇਖੀ ਨਹੀਂ ਅਤੇ ਉਹ ਦੀਵੇ 'ਤੇ ਵੀ ਆਪਣਾ ਕੰਮ ਸਾਰਾ ਕਰ ਲੈਂਦਾ ਸੀ। ਦੀਵਾ ਵੀ ਉਹਨੂੰ ਇੰਝ ਹੀ ਲੱਗਦਾ ਸੀ ਵੀ ਜਿਵੇਂ ਕੋਈ ਜਿਹੜੀ ਸਰਚ ਲਾਈਟਾਂ ਲੱਗੀਆਂ ਨੇ। ਬਹਰਹਾਲ ਮਰਾਸੀ ਨੇ ਆਪਣੀ ਘਰ ਵਾਲੀ ਨੂੰ ਜਿਹੜੀ ਉਹ ਦਿੱਤੀ, ਉਹ ਅੰਦਰ ਗਈ ਤਾਂ ਉਹਨੇ ਜਿਹੜਾ ਦਰਵਾਜ਼ਾ ਸੀ ਉਹਦੇ ਪਿੱਛੇ ਕੁੱਜਾ ਪਿਆ ਸੀ, ਇੱਕ ਛੋਟਾ ਜਿਹਾ ਬਰਤਨ, ਉਹਦੇ ਵਿੱਚ ਉਹ ਛਾਪ ਰੱਖ ਆਈ। ਉਹ ਆ ਕੇ ਉਹਨੇ ਕਿਹਾ ਚੱਲ ਵੀ ਹੁਣ ਭਲੀਏ ਲੋਕੇ ਸੌਂ ਜਾ, ਸਵੇਰੇ ਉੱਠਣਾ ਵੀ ਹੈ ਅਤੇ ਮੈਂ ਚੌਰੀ ਕੋਲ ਵੀ ਜਾਣਾ। ਉਹ ਸੌਂ ਗਏ। ਮਰਾਸੀ ਨੇ ਜਾਣ ਕੇ ਝੂਠੇ ਮੂਠੇ ਖਰਾਟੇ ਮਾਰਨੇ ਸ਼ੁਰੂ ਕਰ ਦਿੱਤੇ। ਅੱਛਾ, ਖਰਾਟਿਆਂ ਤੋਂ ਵੀ ਇੱਕ ਗੱਲ ਹੋਰ ਚੇਤੇ ਆ ਗਈ, ਮਾਜ਼ਰਤ, ਅੱਜ ਗੱਲ ਤੋਂ ਗੱਲ ਨਿਕਲਣ ਡਈ ਹੈ। ਬੜੇ ਦਿਨਾਂ ਤੋਂ ਬਾਅਦ ਅੱਜ ਮੈਂ ਕੋਈ ਬੜਾ ਸਫਰੀ ਪਿਆ ਸਾਂ, ਬਹੁਤ ਜ਼ਿਆਦਾ ਸਫ਼ਰ ਸੀ ਪਿਛਲੇ ਦਿਨਾਂ 'ਚ, ਅਤੇ ਤੁਸੀਂ ਵੀ ਕਹੋਗੇ ਕਿ ਇਹ ਗਿੱਲ ਸਾਹਿਬ ਨੇ ਨਵਾਂ ਬਹਾਨਾ ਸ਼ੁਰੂ ਕਰ ਲਿਆ। ਤੀਜੇ ਕੁ ਦਿਨ ਕਹਿ ਦਿੰਦੇ ਨੇ ਤਬੀਅਤ ਖਰਾਬ ਸੀ। ਨਹੀਂ, ਤਬੀਅਤ ਕੋਈ ਐਡੀ ਖਰਾਬ ਨਹੀਂ ਸੀ, ਪਰ ਥਕਾਵਟ ਬੜੀ ਸੀ। ਸਫ਼ਰ ਇੰਨਾ ਕੀਤਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੇਰੀ ਇੱਕ ਵਾਰੀ ਤਬਾਹੀ ਨਿਕਲ ਗਈ ਸਫ਼ਰ ਕਰ ਕਰਕੇ, ਅਤੇ ਸਫ਼ਰ ਬੜਾ ਸੀ ਅਤੇ ਉਹ ਫਿਰ ਵੀਲਾਗ ਵੀ ਜ਼ਰਾ ਥੋੜ੍ਹੇ ਜਿਹੇ ਮੁਤਾਸਰ ਹੋ ਰਹੇ ਸਨ ਉਹਦੀ ਵਜ੍ਹਾ ਤੋਂ। ਅਤੇ ਖੈਰ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਗੱਲ ਤੋਂ ਗੱਲ ਅੱਜ ਤੁਰ ਰਹੀ ਹੈ ਅਤੇ ਉਹ ਤੁਹਾਨੂੰ ਸੁਣਾਉਂਦੇ, ਲੇਕਿਨ ਪਹਿਲਾਂ ਮਰਾਸੀ ਵਾਲੀ ਗੱਲ ਪੂਰੀ ਕਰ ਲਈਏ। ਅਤੇ ਉਹ ਮਰਾਸੀ ਨੇ ਜਿਸ ਵੇਲੇ ਉਹ ਕੁੱਜੇ ਦੇ ਵਿੱਚ ਜਾ ਕੇ ਸੁੱਟੀ ਉਹ ਘਰ ਵਾਲੀ ਨੇ, ਅਤੇ ਉਹ ਵਾਪਸ ਆਈ ਅਤੇ ਉਹਨੇ ਆ ਕੇ ਮਰਾਸੀ ਨੇ ਕਿਹਾ ਵੀ ਚਲੋ ਖਰਾਟੇ ਮਾਰਦੇ ਹੁਣ, ਅਤੇ ਉਹ ਆਪੇ ਆ ਕੇ ਚੁੱਕ ਲੈਣਗੇ। ਮਰਾਸੀ ਨੇ ਝੂਠੇ ਮੂਠੇ ਖਰਾਟੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਵੇਲੇ ਮਰਾਸੀ ਨੇ ਖਰਾਟੇ ਮਾਰੇ ਅਤੇ ਚੋਰ ਆ ਗਏ। ਚੋਰਾਂ ਜਾ ਕੇ ਜਨਾਬ ਦਰਵਾਜ਼ੇ ਦੇ ਪਿੱਛੇ ਉਸ ਕੁੱਜੇ ਦੇ ਵਿੱਚ, ਕਿਉਂਕਿ ਉਹਨਾਂ ਸੁਣ ਲਈ ਸੀ ਗੱਲ ਵੀ ਉੱਥੇ ਅੰਗੂਠੀ ਰੱਖ ਆਈ ਹੈ, ਅਤੇ ਉਹਨੇ ਜਿਸ ਵੇਲੇ ਉੱਥੇ ਹੱਥ ਮਾਰਿਆ ਅਤੇ ਉੱਥੇ ਅੱਗੇ ਤੰਬੂੜੀਆਂ ਲੱਗੀਆਂ ਸਨ, ਸਮਝਦੇ ਹੋ ਨਾ, ਉਹ ਜਿਹੜੀਆਂ ਪੀਲੇ ਰੰਗ ਦੀਆਂ ਜਿਹੜੀਆਂ ਲੜਦੀਆਂ ਨੇ ਹੱਥ ਨੂੰ, ਉਹ ਲੱਗੀਆਂ ਸਨ। ਉਹ ਰਾਤ ਨੂੰ ਸੁੱਤੀਆਂ ਸਨ, ਜਦੋਂ ਜਾ ਕੇ ਤੁਸੀਂ ਉਹਨਾਂ 'ਚ ਹੱਥ ਮਾਰੋਗੇ ਜ਼ੋਰ ਨਾਲ ਅਤੇ ਉਹ ਤਾਂ ਫਿਰ ਛਿੜ ਪੈਣਗੀਆਂ। ਉਹ ਚੰਬੜ ਗਈਆਂ ਹੱਥ ਨੂੰ, ਅਤੇ ਉਹਨਾਂ ਜਿਸ ਵੇਲੇ ਵੱਢਿਆ ਹੱਥ ਨੂੰ ਚੰਗਾ, ਡੰਗ ਸ਼ੰਗ ਮਾਰੇ, ਅਤੇ ਉਹ ਜਿਸ ਵੇਲੇ ਦਰਦ ਹੋਈ, ਤੁਹਾਨੂੰ ਪਤਾ ਉਹਦੀ ਦਰਦ ਬੜੀ, ਅਤੇ ਉਹ ਇੰਝ ਛੰਡੇ ਹੱਥ ਨੂੰ ਚੋਰ ਜਿਹੜਾ। ਅਤੇ ਮਰਾਸੀ ਮੰਜੀ 'ਤੇ ਬੈਠਾ ਸੀ, ਚੰਦ ਪੂਰਾ ਨਿਕਲਿਆ ਸੀ ਅਤੇ ਉਹਦੇ 'ਚ ਮਾੜਾ ਚੰਗਾ ਨਜ਼ਰ ਆਉਂਦਾ ਸੀ। ਅਤੇ ਮਰਾਸੀ ਉਹਨੂੰ ਕਹਿੰਦਾ, ਤੁਹਾਨੂੰ ਪਤਾ ਮਰਾਸੀਆਂ ਨੂੰ ਗੱਲ ਤਾਂ ਫੁਰਦੀ ਹੈ, ਫਿਰ ਉਹਨਾਂ ਦਾ ਕੰਮ ਇਹ ਹੁੰਦਾ।
ਉਹਨੂੰ ਕਹਿੰਦਾ ਵੀ ਪਾਲਾ ਪਾਲਾ ਮੈਨੂੰ ਵੀ ਫਸ ਕੇ ਚੜ੍ਹਦੀ ਹੈ। ਹੁਣ ਤੁਹਾਡੇ 'ਚੋਂ ਕਈਆਂ ਨੂੰ ਸਮਝ ਨਹੀਂ ਆ, ਅਗਰ ਅੰਗੂਠੀ ਤੁਹਾਡੀ ਬਹੁਤ ਟਾਈਟ ਹੋਵੇ ਅਤੇ ਉਹ ਉਹਨੂੰ ਫਸਾ ਕੇ ਚੜ੍ਹਾ ਰਹੇ ਤਾਂ ਉਂਗਲੀ 'ਚ ਦਰਦ ਹੁੰਦੀ ਨਾ, ਫਿਰ ਕਈ ਵਾਰੀ ਇੰਝ ਕਰਦਾ ਬੰਦਾ। ਅਤੇ ਮਰਾਸੀ ਉਹ ਅੰਗੂਠੀ ਤਾਂ ਉੱਥੇ ਹੈ ਨਹੀਂ ਸੀ, ਮਰਾਸੀ ਨੇ ਤਾਂ ਸਾਰਾ ਡਰਾਮਾ ਕੀਤਾ ਸੀ, ਅੰਗੂਠੀ ਤਾਂ ਆਪਣੇ ਕੋਲ ਹੀ ਰੱਖੀ ਸੀ, ਘਰ ਵਾਲੀ ਨੂੰ ਕੋਈ ਪੱਥਰ ਦੇ ਦਿੱਤਾ ਸੀ ਜਿਹੜਾ ਉਹ ਜਾ ਕੇ ਸੁੱਟ ਆਈ ਸੀ ਤਾਂ ਕਿ ਚੋਰ 'ਤੇ ਐਕਸਪੋਜ਼ ਹੋਵੇ। ਅਤੇ ਉਹ ਹੁਣ ਉਹਨੂੰ ਤਾਂ ਤੰਬੂੜੀਆਂ ਲੜ ਰਹੀਆਂ ਸੀ ਅਤੇ ਮਰਾਸੀ ਨੇ ਕਿਹਾ ਪਾਲਾ ਪਾਲਾ ਮੈਨੂੰ ਵੀ ਫਸ ਕੇ ਚੜ੍ਹਦੀ ਹੈ। ਅਤੇ ਮੇਰਾ ਹੁਣ ਹੈ ਰਾਣਾ ਸਨਾਉੱਲਾ ਸਾਹਿਬ ਨੂੰ ਅਤੇ ਆਪਣੇ ਜਨਰਲ ਸਾਹਿਬ ਨੂੰ, ਨਿਜ਼ਾਮਦੀਨ ਸਾਹਿਬ ਨੂੰ, ਉਹਨਾਂ ਦੇ ਬਾਕੀ ਜਰਨੈਲਾਂ ਨੂੰ ਮੇਰਾ ਇਹੀ ਹੈ ਵੀ ਜਨਾਬ ਪਾ ਲਓ, ਮੈਨੂੰ ਲੱਗਦਾ ਫਸ ਕੇ ਚੜ੍ਹ ਰਹੀ ਹੈ। ਇਹੀ ਕਹਿ ਸਕਦੇ ਹਾਂ ਅਸੀਂ, ਹੋਰ ਤਾਂ ਕੁਛ ਨਹੀਂ ਕਹਿ ਸਕਦੇ ਜਨਾਬ ਤੁਹਾਨੂੰ। ਅੱਛਾ ਖੈਰ, ਹੁਣ ਮਕਸਦ ਇਹ ਹੈ ਕਿ ਸਾਡੇ ਲਈ ਵੀ ਇਹ ਕੋਈ ਖੁਸ਼ੀ ਦੀ ਗੱਲ ਨਹੀਂ, ਸਾਡਾ ਮੁਲਕ ਹੈ, ਸਾਨੂੰ ਵੀ ਤਕਲੀਫ ਹੋਣੀ, ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤਕਲੀਫ ਹੋਣੀ ਹੈ ਜੋ ਕੁਝ ਹੋਣ ਡਿਆ। ਅਤੇ ਇਹ ਜਿਹੜੀ ਟਰੈਵਲ ਐਡਵਾਈਜ਼ਰੀ ਹੈ, ਇਹਦਾ ਮਤਲਬ ਇਹ ਹੁੰਦਾ ਹੈ ਕਿ ਅਮਰੀਕੀ ਸ਼ਹਿਰੀਆਂ ਨੂੰ ਉਹਨਾਂ ਨੇ ਆਖਿਆ ਵੀ ਪਾਕਿਸਤਾਨ ਨਹੀਂ ਜਾਣਾ, ਬੜਾ ਖਤਰਨਾਕ ਮੁਲਕ ਹੈ, ਉੱਥੇ ਜਾਓਗੇ ਅਤੇ ਤੁਸੀਂ ਮਾਰ ਦਿੱਤੇ ਜਾਓਗੇ ਜਾਂ ਤੁਹਾਨੂੰ ਨੁਕਸਾਨ ਹੋ ਜਾਏਗਾ, ਅਤੇ ਪਾਕਿਸਤਾਨ ਵੱਲ ਨੂੰ ਮੂੰਹ ਨਹੀਂ ਕਰਨਾ। ਹੁਣ ਤੁਸੀਂ ਕਹੋਗੇ ਜੀ ਪਹਿਲਾਂ ਕਿਹੜੇ ਅਮਰੀਕੀ ਇੱਥੇ ਰੋਜ਼ ਫਲਾਈਟਾਂ ਉਤਰ ਰਹੀਆਂ ਨੇ, ਜਿਹੜੇ ਆਉਂਦੇ ਨੇ ਸਾਡੇ ਪਾਕਿਸਤਾਨੀ ਅਮਰੀਕਾ ਤੋਂ ਆਉਂਦੇ ਨੇ, ਕਿੱਡੇ ਕੁ ਗੋਰੇ ਜਿਹੜੇ ਨੇ ਇੱਥੇ ਜਹਾਜ਼ ਭਰੇ ਆਉਣ ਡੇ ਨੇ। ਗੱਲ ਤੁਹਾਡੀ ਠੀਕ ਹੈ, ਗਲਤ ਨਹੀਂ ਗੱਲ ਹੈ, ਸਭ ਪਹਿਲਾਂ ਹੀ ਆਈਸੋਲੇਟ ਹੋਏ, ਇਕੱਲੇ ਹੋਏ ਪੂਰੀ ਦੁਨੀਆ ਦੇ ਵਿੱਚ। ਲੇਕਿਨ ਗੱਲ ਇਹ ਹੈ ਕਿ ਕੁਝ ਨਾ ਕੁਝ ਬੰਦੇ ਤਾਂ ਆਉਂਦੇ ਨੇ, ਕੋਈ ਅਮਰੀਕਾ ਤੋਂ ਆਉਂਦਾ ਕਾਰੋਬਾਰੀ ਬੰਦਾ, ਕੋਈ ਸੌਫਟਵੇਅਰ ਬਣਾਉਣ ਆਉਂਦਾ, ਕੋਈ ਸਿਆਲਕੋਟ ਦੇ ਵਿੱਚ ਆਉਂਦਾ ਸਪੋਰਟਸ ਦਾ ਸਮਾਨ ਖਰੀਦਣ, ਕੋਈ ਫੈਸਲਾਬਾਦ ਟੈਕਸਟਾਈਲ ਦਾ, ਮਤਲਬ ਕੁਛ ਨਾ ਕੁਛ ਤਾਂ ਆਉਂਦੇ ਨੇ ਨਾ ਲੋਕ। ਫਿਰ ਕੋਈ ਯੂਰਪੀਅਨ ਮੁਲਕਾਂ ਦੇ ਆਉਂਦੇ ਨੇ, ਅਤੇ ਤੁਸੀਂ ਆਖੋਗੇ ਵੀ ਐਡਵਾਈਜ਼ਰੀ ਅਮਰੀਕਾ ਨੇ ਲਾਈ, ਯੂਰਪ ਜਿਹੜਾ ਉਹ ਨਿੱਕਾ ਭਰਾ ਹੈ, ਅਮਰੀਕਾ ਵੱਡਾ ਭਰਾ ਹੈ, ਜੋ ਅਮਰੀਕਾ ਕਰਦਾ ਯੂਰਪ ਉਹ ਹੀ ਵੇਖਦਾ ਸਾਰਾ। ਉਹ ਜਦੋਂ ਅਮਰੀਕਾ ਨੇ ਐਡਵਾਈਜ਼ਰੀ ਲਾਤੀ ਅਤੇ ਉਹ ਸਾਰਿਆਂ ਨੇ ਉਹ ਐਡਵਾਈਜ਼ਰੀ ਪੜ੍ਹ ਕੇ ਅਤੇ ਆਖਣਾ ਵੀ ਇੱਧਰ ਨੂੰ ਨਹੀਂ ਜਾਣਾ। ਤੁਸੀਂ ਕਿਸੇ ਕਲੋਨੀ 'ਚ ਪਲਾਟ ਲੈਣਾ ਹੋਵੇ ਅਤੇ ਤੁਹਾਨੂੰ ਅਗਰ ਕੋਈ ਬੰਦਾ ਦੱਸਦਾ ਹੈ ਵੀ ਇੱਥੇ ਨਾ ਲਿਓ, ਇੱਥੇ ਫਰਾਡ ਹੁੰਦਾ, ਜੇ ਲੈਂਦੇ ਜੇ ਤੁਸੀਂ ਨਹੀਂ ਲੈਂਦੇ ਨਾ, ਬੰਦੇ ਦੇ ਪੁੱਤਰ ਬਣ ਜਾਂਦੇ ਜੇ ਤੁਸੀਂ। ਸਿਆਣਾ ਬੰਦਾ ਤੁਹਾਨੂੰ ਕਹੇ ਵੀ ਇਹ ਕੰਮ ਨਾ ਕਰੀ, ਇਹਦੇ ਨਾਲ ਕੰਮ ਖਰਾਬ ਹੋ ਜਾਂਦਾ, ਤੁਸੀਂ ਆਪੇ ਗੱਲ ਮੰਨ ਜਾਂਦੇ ਜੇ। ਅਤੇ ਜਦੋਂ ਅਮਰੀਕਾ ਕਹਿਣ ਡਿਆ ਵੀ ਇੱਧਰ ਨਾ ਜਾਇਓ, ਇਹ ਖਤਰਨਾਕ ਮੁਲਕ ਹੈ, ਇੱਥੇ ਮਾਰ ਦਿੱਤੇ ਜਾਓਗੇ, ਤਾਂ ਹੁਣ ਇੱਧਰ ਨੂੰ ਕਿਸੇ ਨੇ ਮੂੰਹ ਵੀ ਨਹੀਂ ਕਰਨਾ। ਅਗਲੀ ਗੱਲ, ਇੱਥੇ ਕ੍ਰਿਕਟ ਖੇਡਣ ਨਹੀਂ ਕਿਸੇ ਨੇ ਆਉਣਾ। ਇਸ ਤੋਂ ਬਾਅਦ ਉਹਨਾਂ ਆਖਣਾ ਜੀ ਅੱਛਾ ਹੁਣ ਇਹ ਝੂਠ ਹੋਏਗਾ ਅਗਰ ਮੈਂ ਕਹਾਂ ਕਿ ਪਹਿਲੀ ਵਾਰੀ ਐਡਵਾਈਜ਼ਰੀ ਪਹਿਲਾਂ ਵੀ ਆਉਂਦੀ ਰਹਿੰਦੀ, ਇਹਦੇ 'ਚ ਕੋਈ ਸ਼ੱਕ ਨਹੀਂ, ਐਡਵਾਈਜ਼ਰੀ ਪਹਿਲਾਂ ਵੀ ਆਉਂਦੀ ਰਹਿੰਦੀ। ਫਿਰ ਤੁਸੀਂ ਕਹੋਗੇ ਗਿੱਲ ਸਾਹਿਬ ਫਿਰ ਐਡੀ ਗੱਲ ਕਿਉਂ ਵਧਾਉਣ ਡਏ ਜੇ ਪਹਿਲਾਂ ਵੀ ਆਉਂਦੀ ਰਹਿੰਦੀ। ਉਹ ਦੱਸਦਾ ਮੈਂ ਤੁਹਾਨੂੰ। ਇੱਕ ਤਾਂ ਹੁਣੇ ਹੀ ਪਾਲਾ ਮੈਨੂੰ ਵੀ ਫਸ ਕੇ ਚੜ੍ਹਦੀ ਸੀ, ਮਤਲਬ ਹੁਣੇ ਹੀ ਸ਼ੁਕਰੀਆ ਲਿਆ ਸੀ ਇੱਕ ਅਤੇ ਹੁਣ ਰਾਣਾ ਸਨਾਉੱਲਾ ਸਾਹਿਬ ਦੀਆਂ ਮੁੱਛਾਂ ਜਿਹੜੀਆਂ ਉਹਨਾਂ ਦੇ ਉੱਤੇ 5:35 ਹੋਏ ਹੋਣੇ ਨੇ, ਮਤਲਬ ਜੇ ਇਸ ਵੇਲੇ 2:50 ਹੋਣ ਤੇ ਐਂ ਤਾਂ ਹੁੰਦੀਆਂ ਨੇ ਮੁੱਛਾਂ, 5:35 ਤੇ ਇਸ ਤਰ੍ਹਾਂ ਹੀ ਹੁੰਦੀਆਂ ਨੇ ਜਿਵੇਂ ਧੋ ਕੇ ਸ਼ਲਵਾਰ ਜਿਹੜੀ ਉਹ ਚੇਤਾ ਜੇ ਨਾ ਉਹ ਸੁਪਰੀਮ ਕੋਰਟ ਦੇ ਬਾਹਰ ਪਾਈ ਸੀ, ਉਵੇਂ ਥੱਲੇ ਹੋ ਜਾਂਦੀਆਂ ਨੇ। ਹੁਣ ਇੱਕ ਤਾਂ ਉਹ ਕੰਮ ਜਿਹੜਾ ਉਵੇਂ ਹੀ ਹੋ ਜਾਣਾ। ਅੱਛਾ ਹੁਣ ਤੁਸੀਂ ਕਹਿੰਦੇ ਹੋਵੋਗੇ ਵੀ ਗਿੱਲ ਸਾਹਿਬ ਵੀ ਜਿਹੜੇ ਘਸੁਣ ਤੋਂ ਡਰਦੇ ਨੇ, ਆਸਮ ਮਨੀਰ ਸਾਹਿਬ ਦਾ ਨਾਂ ਨਹੀਂ ਲੈਂਦੇ, ਰਾਣਾ ਸਨਾਉੱਲਾ ਤੇ ਗੱਲ ਤਾਂ ਇਸ ਤਰ੍ਹਾਂ ਹੀ ਆ ਵੀ ਵੈਸੇ ਰਾਣਾ ਸਨਾਉੱਲਾ ਦਾ ਤਾਂ ਐਵੇਂ ਮਖੌਲ ਹੀ ਉਡਾਉਣ ਡਿਆ, ਉਸ ਵਿਚਾਰੇ ਦਾ ਕੀ ਲੈਣ ਦੇਣ ਹੈ। ਉਹ ਅਮਰੀਕਾ ਕਿੱਥੇ ਟਰੈਵਲ ਐਡਵਾਈਜ਼ਰੀ, ਕਿੱਥੇ ਮੇਰਾ ਮਤਲਬ ਹੈ ਵੀਜ਼ਾ ਬੈਨ, ਮਤਲਬ ਰਾਣਾ ਸਨਾਉੱਲਾ ਸਾਹਿਬ ਦਾ ਉੱਥੇ ਕੀ ਲੈਣ ਦੇ। ਉਹ ਕਿਹੜਾ ਕੋਈ ਸ਼ੇਖੂਪੁਰੇ ਤੋਂ ਲਾਹੌਰ ਬੱਸ ਦਾ ਜਿਹੜਾ ਰੂਟ ਸ਼ੂਟ ਹੈ ਕੋਈ ਉਹ ਕੈਂਸਲ ਕਰਤਾ, ਜਾਂ ਜਿਹੜਾ ਮੇਰਾ ਮਤਲਬ ਉੱਥੇ ਕੋਈ ਜਿਹੜਾ ਰੋਡ ਟਰਾਂਸਪੋਰਟ ਵਾਲਿਆਂ ਨੇ ਕੋਈ ਜੁਰਮਾਨੇ ਕਰ ਦਿੱਤੇ ਨੇ, ਜਿਹੜਾ ਰਾਣਾ ਸਾਹਿਬ ਦਾ ਵਿੱਚ ਜ਼ਿਕਰ ਹੋਣ ਡਿਆ, ਉਹ ਵੀ ਮੈਂ ਐਵੇਂ ਜ਼ਰਾ ਤਫੰਨਨ ਕਰਨ ਡਿਆ। ਰਾਣਾ ਸਾਹਿਬ ਵੀ ਖੁਸ਼ ਹੋ ਜਾਣਗੇ, ਜ਼ਰਾ ਅਹਮ ਸਮਝਣਗੇ। ਬਾਕੀ ਕੰਮ ਤਾਂ ਸਾਰੇ ਦਾ ਸਾਰਾ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦਾ ਹੀ ਹੈ, ਮਤਲਬ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਉਹ ਹੀ ਸਾਰੀ ਸ਼ਾਬਾਸ਼ੇ ਲੈਂਦੇ ਨੇ ਜਿਹੜੀ ਲੱਭਦੀ ਹੈ, ਅਤੇ ਇੱਥੇ ਜਿਹੜੀ ਬੁਰਾਈ ਲੱਭਣ ਦੀ ਉਹ ਵੀ ਉਹਨਾਂ ਦੀ ਹੋਣੀ ਜ਼ਾਹਿਰ ਹੈ। ਹੁਣ ਇਹ ਟਰੈਵਲ ਐਡਵਾਈਜ਼ਰੀ ਇਸ ਲਈ ਇੰਪੋਰਟੈਂਟ ਹੈ ਕਿ ਇੱਕ ਤਾਂ ਸਭ ਤੋਂ ਪਹਿਲੇ ਇਹਨਾਂ ਨੇ ਸ਼ਾਬਾਸ਼ ਲਈ ਸੀ, ਨੰਬਰ 2 4 ਦਿਨ ਪਹਿਲਾਂ ਤੁਸੀਂ ਖਬਰ ਸੁਣੀ ਸੀ ਕਿ ਵੀਜ਼ਾ ਬੈਨ ਲੱਗ ਰਿਹਾ। ਹੁਣ ਇਹ ਵੀਜ਼ਾ ਬੈਨ ਲੱਗਣਾ ਹੈ ਕਿ ਨਹੀਂ ਲੱਗਣਾ ਇਹ ਬਾਅਦ ਦੀ ਗੱਲ ਹੈ, ਮਤਲਬ ਮੈਨੂੰ ਨਹੀਂ ਲੱਗਦਾ ਕਿ ਲੱਗੇ, ਮੇਰਾ ਜਿਹੜਾ ਆਪਣਾ ਅੰਦਾਜ਼ਾ ਹੈ ਉਹ ਨਹੀਂ ਲੱਗਦਾ ਕਿ ਲੱਗੇਗਾ। ਇਹ ਮੇਰੀ ਤੁਸੀਂ ਖੁਸ਼ਗੁਮਾਨੀ ਕਹੋ, ਔਰ ਮੈਂ ਪਾਕਿਸਤਾਨ ਵਾਸਤੇ ਮੁਸੀਬਤਾਂ ਵੀ ਨਹੀਂ ਚਾਹੁੰਦਾ ਵੀ ਪੈਣ ਪਾਕਿਸਤਾਨ ਨੂੰ, ਇਸ ਲਈ ਮੇਰਾ ਨਹੀਂ ਖਿਆਲ ਕਿ ਲੱਗੇਗਾ। ਲੇਕਿਨ ਖਬਰ ਬੜੀ ਪੱਕੀ ਹੈ, ਰਾਈਟਰਸ ਜਿਹੜੀ ਏਜੰਸੀ ਹੈ, ਨਿਊਜ਼ ਏਜੰਸੀ, ਉਹਦੀ ਖਬਰ ਹੈ, ਪੂਰੀ ਦੁਨੀਆ 'ਚ ਮੋਤਬਰ ਏਜੰਸੀ ਹੈ। ਅੱਛਾ ਇਹ ਜਿਹੜਾ ਟਰੈਵਲ ਬੈਨ ਇਹ ਕਿਸ ਤਰ੍ਹਾਂ ਦਾ ਹੁੰਦਾ? ਇਹ ਵੀਜ਼ਾ ਬੈਨ ਨਹੀਂ ਵੀ ਵੀਜ਼ੇ ਦੇਣੇ ਨੇ ਕਿ ਨਹੀਂ, ਇਹਦਾ ਮਤਲਬ ਜਿਨ੍ਹਾਂ ਕੋਲ ਪਹਿਲਾਂ ਦੇ ਵੀਜ਼ੇ ਨੇ ਉਹ ਵੀ ਠੁੱਕ ਗਏ, ਉਹ ਵੀ ਵਿਚਾਰੇ ਠੁੱਕ ਗਏ। ਮਤਲਬ ਅਗਰ ਕੋਈ ਸਟੂਡੈਂਟ ਹੈ ਬਾਹਰ ਗਿਆ ਤਾਂ ਜੀ ਕਰੇ ਉਹ ਵੀ ਠੁੱਕ ਜਾਏ। ਇਸ ਲਈ ਇੱਥੇ ਅਮਰੀਕਾ 'ਚ ਹੁਣ ਇਸ ਵੇਲੇ ਯੂਨੀਵਰਸਿਟੀਆਂ ਅਤੇ ਸਾਰੇ ਲੋਕਾਂ ਨੂੰ ਇਹ ਐਡਵਾਈਜ਼ ਕਰ ਰਹੇ ਨੇ ਵੀ ਕੋਈ ਬੰਦਾ ਪਾਕਿਸਤਾਨ ਦਾ, ਅਫਗਾਨਿਸਤਾਨ ਦਾ ਜਿਹੜਾ ਸ਼ਹਿਰੀ ਹੈ ਉਹ ਮੁਲਕ ਤੋਂ ਬਾਹਰ ਨਾ ਜਾਏ, ਅਗਰ ਗਿਆ ਤਾਂ ਫਿਰ ਹੋ ਸਕਦਾ ਵਾਪਸ ਨਾ ਆ ਸਕੋ। ਇਸ ਲਈ ਇਹਨਾਂ ਹਾਲਾਤ ਦੇ ਵਿੱਚ ਅਗਰ ਅਮਰੀਕਾ ਇਹ ਕਹਿਣ ਡਿਆ ਵੀ ਉੱਧਰ ਨਹੀਂ ਜਾਣਾ ਆਪਣੇ ਸ਼ਹਿਰੀਆਂ ਨੂੰ, ਉਹ ਖਤਰਨਾਕ ਮੁਲਕ ਹੈ, ਤਾਂ ਕੱਲ੍ਹ ਨੂੰ ਇਹ ਕਹਿ ਸਕਦਾ ਹੈ ਨਾ ਵੀ ਉੱਧਰੋਂ ਇੱਧਰ ਆਉਣ ਵਾਲਿਆਂ ਨੂੰ ਵੀ ਨਹੀਂ ਆਉਣ ਦੇਣਾ ਕਿਉਂਕਿ ਉਹ ਖਤਰਨਾਕ ਮੁਲਕ ਹੈ। ਇਹਦਾ ਮਤਲਬ ਗਰਾਊਂਡ ਬਣਾਇਆ ਜਾ ਰਿਹਾ। ਇਸ ਲਈ ਇਹ ਖਬਰ ਬੜੀ ਅਹਿਮ ਹੈ। ਪਹਿਲਾਂ ਇਹ ਡਿਟੇਲ 'ਚ ਡਿਸਕਸ ਨਹੀਂ ਸੀ ਕਰ ਸਕੇ, ਨਾਲ ਫਿਰ ਜ਼ਾਹਿਰ ਹੈ ਅੰਗੂਠੀ ਵਾਲੀ ਗੱਲ, ਛਾਪ ਵਾਲੀ ਗੱਲ ਵੀ ਨਹੀਂ ਸੀ ਹੋਣੀ, ਅਤੇ ਇਸ ਲਈ ਜ਼ਰਾ ਇਹ ਖਬਰ ਪਹਿਲੀ ਅਸੀਂ ਲੰਮੀ ਹੋ ਗਈ, ਇਹਦੇ 'ਤੇ ਗੱਲ ਕਰਨੀ ਜਿਹੜੀ ਜ਼ਰੂਰੀ ਸੀ।
ਦੂਜੇ ਪਾਸੇ ਰਾਣਾ ਸਨਾਉਲਾ ਸਾਹਿਬ ਦਾ ਬਿਆਨ ਸੀ, ਇਸ ਲਈ ਉਹਨਾਂ ਦਾ ਜ਼ਿਕਰ ਹੋ ਗਿਆ ਵਿੱਚ। ਉਹਨਾਂ ਕਿਹਾ ਵੀ ਸਦਰ ਟਰੰਪ ਨੇ ਜਿਹੜੀ ਅਚਾਨਕ ਤਾਰੀਫ ਕੀਤੀ ਹੈ ਉੱਤੇ ਰਾਜ਼ੀ ਨਹੀਂ ਹੋਣਾ ਬਹੁਤਾ, ਉਹ ਗੱਲਾਂ ਬਦਲਦਾ ਰਹਿੰਦਾ, ਕੱਲ੍ਹ ਨੂੰ ਜੀ ਆਏ ਜਿਹੜੀ ਮਰਜ਼ੀ ਗੱਲ ਕਰਦੇ। ਸਦਰ ਟਰੰਪ ਨਾ ਹੋਇਆ, ਕੋਈ ਮਸਤੀ ਹੋਇਆ, ਮੇਰਾ ਮਤਲਬ ਉਹਨੂੰ ਮਸਤ ਸਮਝਿਆ ਤੁਸੀਂ। ਏਡਾ ਕਮਲਾ ਨਹੀਂ ਉਹ, ਗੱਲਾਂ ਉਹੀ ਕਰਦਾ ਜਿਹਦੀਆਂ ਉਹਦੀਆਂ ਫਾਇਦੇ ਦੀਆਂ ਨੇ, ਏਡਾ ਕਮਲਾ ਨਹੀਂ ਉਹ। ਹਾਂ, ਤੁਸੀਂ ਉਹਦੇ ਨਾਲ ਡਿਸਐਗਰੀ ਕਰ ਸਕਦੇ ਹੋ ਸਦਰ ਟਰੰਪ ਨਾਲ, ਤੁਸੀਂ ਉਹਨੂੰ ਮਾੜਾ ਆਖ ਸਕਦੇ ਹੋ, ਚੰਗਾ ਆ ਸਕਦੇ ਹੋ, ਉਹਦੀ ਪੋਲਿਸੀ ਨੂੰ ਚੰਗਾ ਮਾੜਾ ਜੋ ਦਿਲ ਕਰਦਾ ਆਖੋ, ਆਖ ਸਕਦੇ ਹੋ, ਭੈੜੇ ਕੰਮ ਕਰ ਰਿਹਾ ਚੰਗੇ ਕਰ ਰਿਹਾ, ਜੋ ਤੁਹਾਡਾ ਦਿਲ ਕਰਦਾ, ਪਰ ਉਹਨੂੰ ਹੁਣ ਮਸਤ ਨਾ ਬਣਾਓ। ਉਹ ਮਸਤ ਨਹੀਂ, ਉਹ ਤੇਜ਼ ਬੜਾ ਰਾਣਾ ਸਾਹਿਬ, ਉਹਨੂੰ ਸਾਰਾ ਪਤਾ ਉਹ ਕਿਹੜੀਆਂ ਗੱਲਾਂ ਕਰਦਾ। ਅੱਛਾ ਜੀ, ਅੱਗੋਂ ਤਲਾਲ ਚੌਧਰੀ ਸਾਹਿਬ ਨੇ ਕਮਾਲ ਕੀਤਾ। ਤਲਾਲ ਤੇ ਕਮਾਲ ਨਾ ਕਰੇ ਹੋ ਨਹੀਂ ਸਕਦਾ। ਤਲਾਲ ਚੌਧਰੀ ਸਾਹਿਬ ਨੇ ਕਿਹਾ, ਉਹਨਾਂ ਕੋਲੋਂ ਸਵਾਲ ਪੁੱਛਿਆ ਵੀ ਜਨਾਬ ਇਹ ਖਾਲਿਦ ਮਕਸੀ ਸਾਹਿਬ ਜਿਹੜੇ ਨੇ ਬਲੋਚਿਸਤਾਨ ਤੋਂ, ਇਹਨਾਂ ਨੂੰ ਸਾਇੰਸ ਐਂਡ ਟੈਕਨੋਲੋਜੀ ਦਾ ਵਜ਼ੀਰ ਲਾ ਦਿੱਤਾ, ਇਹ ਕਿਹੜੇ ਸਾਇੰਸਦਾਨ ਨੇ ਜਿਹੜੇ ਚਲਾਉਣਗੇ? ਉਹਨਾਂ ਅੱਗੋਂ ਕਿਹਾ ਵੀ ਜ਼ਰੂਰੀ ਤਾਂ ਨਹੀਂ ਕੋਈ ਸਾਇੰਸ ਸਮਝਣ ਵਾਲਾ ਬੰਦਾ ਜਿਹੜਾ ਉਹਨੂੰ ਹੀ ਵਜ਼ੀਰ ਲਾਈਏ। ਗੱਲ ਠੀਕ ਹੈ, ਇਹ ਗੱਲ ਤੁਹਾਡੀ ਜਨਾਬ ਬਿਲਕੁਲ ਠੀਕ ਹੈ। ਨੂਨ ਲੀਗ ਨੇ ਕਿਸੇ ਜ਼ਮਾਨੇ ਦੇ ਵਿੱਚ ਹਾਜੀ ਮੁਹੰਮਦ ਬੂਟਾ ਮਰਹੂਮ ਅੰਗੂਠਾ ਛਾਪ ਸਨ, ਉਹਨਾਂ ਨੂੰ ਐਜੂਕੇਸ਼ਨ ਮਿਨਿਸਟਰ ਲਾ ਦਿੱਤਾ, ਉਹਨਾਂ ਨੂੰ ਐਜੂਕੇਸ਼ਨ ਮਿਨਿਸਟਰ ਲਾ ਦਿੱਤਾ। ਉਹ ਕਿਸੇ ਦਫ਼ਤਰ 'ਚ ਬੈਠੇ ਸੀ ਅਤੇ ਉੱਥੇ ਗੱਲ ਹੋਈ ਵੀ ਸਪੀਡ ਬ੍ਰੇਕਰ ਜਿਹੜੇ ਨੇ ਬਣਾਉਣੇ ਨੇ, ਬਹੁਤ ਜ਼ਿਆਦਾ ਸਪੀਡ ਬ੍ਰੇਕਰ ਜਿਹੜੇ ਉਹ ਬਣਾਉਣੇ ਨੇ। ਉਹਨਾਂ ਨੂੰ ਅੰਗਰੇਜ਼ੀ ਦਾ ਪਤਾ ਹੀ ਨਹੀਂ ਸੀ ਉਸ ਵੇਲੇ ਸਪੀਡ ਬ੍ਰੇਕਰ ਵੀ ਨਵੇਂ ਬਣਨਾ ਸ਼ੁਰੂ ਹੋਏ ਸਨ, ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ। ਉਹਨਾਂ ਸੋਚਿਆ ਅੰਗਰੇਜ਼ੀ 'ਚ ਕੋਈ ਭਾਰਾ ਜਿਹਾ ਨਾ ਵੱਡਾ ਸਾਰਾ ਕੋਈ ਅਦਾਰਾ ਬਣਨਾ। ਉਹਨਾਂ ਨੇ ਕਿਹਾ ਇੱਕ ਤਾਂ ਮੇਰੇ ਘਰ ਦੇ ਸਾਹਮਣੇ ਬਣਾਓ, ਸਮਝਦੇ ਨਾ, ਔਰ ਉੱਥੇ ਜ਼ਿਆਦਾ ਬਣਾਓ ਮੇਰੇ ਵਾਲੀ ਸੜਕ ਦੇ ਉੱਤੇ। ਹੁਣ ਜ਼ਾਹਿਰ ਹੈ ਮਿਨਿਸਟਰ ਸਾਹਿਬ ਸਨ, ਕਿਹਾ ਸੀ ਉਹਨਾਂ ਬਣਾ ਦਿੱਤੇ। ਜਿਸ ਵੇਲੇ ਬਣਾ ਦਿੱਤੇ ਅਤੇ ਇਸੇ ਤਰ੍ਹਾਂ ਦੀ ਕੋਈ ਅੰਗਰੇਜ਼ੀ ਦੇ ਵਿੱਚ ਗੱਲ ਹੋਈ, ਕੋਈ ਕਚਰਾ ਕੁੰਡੀ ਵਗੈਰਾ ਜਿਹੜੀ ਆ ਕਚਰੇ ਦਾ ਡੀਪੂ ਬਣਾਉਂਦੇ ਨੇ, ਉਹਦਾ ਵੀ ਉਹਨਾਂ ਨੇ ਨਾਂ ਜ਼ਰਾ ਰੱਖਿਆ ਹੁੰਦਾ ਨਾ, ਕਿ ਜਿੱਥੋਂ ਮੇਰਾ ਮਤਲਬ ਅੰਗਰੇਜ਼ੀ ਦੇ ਨਾਂ ਰੱਖੇ ਹੁੰਦੇ ਨੇ ਸਾਰੇ। ਉਹਨਾਂ ਨੇ ਜਿਸ ਵੇਲੇ ਉਹਦਾ ਵੀ ਕੋਈ ਜ਼ਿਕਰ ਕੀਤਾ ਅੰਗਰੇਜ਼ੀ ਦੇ ਵਿੱਚ, ਅਤੇ ਉਹ ਕਲੈਕਸ਼ਨ ਸੈਂਟਰ ਜਾਂ ਕੋਈ ਇਹੋ ਜਿਹਾ, ਉਹਨਾਂ ਸੋਚਿਆ ਵੀ ਕੋਈ ਭਾਰਾ ਅਦਾਰਾ। ਉਹਨਾਂ ਕਿਹਾ ਉਹ ਵੀ ਮੇਰੇ ਘਰ ਦੇ ਸਾਹਮਣੇ ਪਲਾਟ ਖਾਲੀ ਉੱਥੇ ਬਣਾਓ। ਉਹ ਜਿਸ ਵੇਲੇ ਉੱਥੇ ਬਣਿਆ ਔਰ ਅਗਲੇ ਦਿਨ ਬੋ ਆਈ, ਤੂਫਾਨ ਆਇਆ, ਉਹਨਾਂ ਵੀ ਇਹ ਕੀ ਹੈ? ਉਹਨਾਂ ਕਿਹਾ ਜੀ ਇਹੀ ਤੁਸੀਂ ਕਿਹਾ ਸੀ ਬਣਾਓ। ਅਤੇ ਇਹ ਕਹਿਣ ਦਾ ਮਤਲਬ ਹੈ ਕਿ ਤਲਾਲ ਚੌਧਰੀ ਸਾਹਿਬ ਦੀ ਗੱਲ ਤਾਂ ਠੀਕ ਹੈ, ਬੰਦਾ ਜਿਹੋ ਜਿਹਾ ਵੀ ਲਾ ਦਿਓ, ਬਸ ਕੰਮ ਚੱਲਣਾ ਚਾਹੀਦਾ। ਜਦੋਂ ਕੰਮ ਕਰਨਾ ਜੋ ਨਹੀਂ, ਜਦੋਂ ਸਾਇੰਸ ਔਰ ਟੈਕਨੋਲੋਜੀ ਨਾਲ ਕੋਈ ਲੈਣ ਦੇਣ ਹੀ ਨਹੀਂ ਸਾਡਾ, ਅਤੇ ਫਿਰ ਗੱਲ ਠੀਕ ਹੈ। ਖਾਲਿਦ ਮਕਸੀ ਹੋਵੇ ਤਾਂ ਭਾਵੇਂ ਜਿਹੜਾ ਮਰਜ਼ੀ ਹੋਵੇ, ਸਾਹਿਬ ਜਿਹੜੇ ਮਰਜ਼ੀ ਹੋਣ, ਤਾਂ ਕੰਮ ਹੀ ਨਹੀਂ ਕਰਨਾ, ਕੁਰਸੀ ਗਰਮ ਕਰਨੀ ਬਸ, ਅਤੇ ਫਿਰ ਠੀਕ ਹੈ ਗੱਲ। ਅੱਛਾ ਜੀ, ਅੱਗੋਂ ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਕਿ ਐਸਾ ਪੰਜਾਬ ਬਣਾਉਣਾ ਚਾਹ ਰਹੀ ਹੈ ਜਿੱਥੇ ਖਵਾਤੀਨ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਤਸੱਬ ਨਾ ਹੋਵੇ, ਬਦਨੀਅਤੀ ਨਾ ਹੋਵੇ, ਅਤੇ ਔਰਤਾਂ ਦੇ ਨਾਲ ਕੋਈ ਜ਼ਿਆਦਤੀ ਨਾ ਹੋਵੇ। ਨਾਲ ਇੱਕ ਗੱਲ ਹੋਰ ਭੈਣ ਮੇਰੀ ਐਡ ਕਰ ਦੇਣੀ ਸੀ, ਲੇਕਿਨ ਇਹ ਔਰਤ ਜਿਹੜੀ ਉਹ ਤਹਿਰੀਕ ਇਨਸਾਫ ਦੀ ਨਾ ਹੋਵੇ, ਕਿਉਂਕਿ ਤਹਿਰੀਕ ਇਨਸਾਫ ਵਾਲੀਆਂ ਦੇ ਨਾਲ ਤਾਂ ਮੈਂ ਤਸੱਬ ਵੀ ਕਰਾਂਗੀ, ਜ਼ਿਆਦਤੀ ਵੀ ਕਰਾਂਗੀ। ਔਰ ਉਹ ਉਜ਼ਮਾ ਬੁਖਾਰੀ ਸਾਹਿਬਾ ਵਾਲੀ ਗੱਲ ਕਿ ਹਾਫਿਜ਼ ਜੀ ਤੁੰਨ ਕੇ ਰੱਖੋ, ਕਿਉਂਕਿ ਯਾਸਮੀਨ ਰਾਸ਼ਿਦ ਸਾਹਿਬਾ ਪ੍ਰੋਫੈਸਰ ਨੇ, ਡਾਕਟਰ ਨੇ, ਉਹ ਕੈਂਸਰ ਸਰਵਾਈਵਰ ਨੇ, ਉਹਨਾਂ ਦੀ ਜ਼ਮਾਨਤ ਬਣਦੀ ਹੈ, ਅੱਜ ਤੋਂ ਨਹੀਂ 2 ਸਾਲ ਪਹਿਲਾਂ ਤੋਂ ਬਣਦੀ। ਨਾ ਪੁਲਿਸ ਚਲਾਨ ਮੁਕੰਮਲ ਕਰ ਰਹੀ ਹੈ, ਨਾ ਤਫਤੀਸ਼ ਕਰ ਰਹੀ ਹੈ, ਉਹਨਾਂ ਨੂੰ ਜੇਲ੍ਹ 'ਚ ਸੁੱਟਿਆ। ਹੋਰ ਜੋ ਖਵਾਤੀਨ ਨਾਲ ਕਰ ਛੱਡਿਆ, ਚੌਧਰੀ ਇਜਾਜ਼ ਦੀ ਵਾਲਦਾ 100 ਸਾਲ ਦੀ, ਉਹਨਾਂ ਦੇ ਨਾਲ ਜੋ ਸਲੂਕ ਕੀਤਾ, ਇਹ ਮਰੀਮ ਸਾਹਿਬਾ ਨੇ ਮੇਰਾ ਖਿਆਲ ਤਹਿਰੀਕ ਇਨਸਾਫ ਦੀ ਨਾ ਹੋਵੇ ਖਾਤੂਨ, ਬਾਕੀ ਉਹਨਾਂ ਨੇ ਕਿਹਾ ਕਿ ਕੰਮ ਜਿਹੜਾ ਉਹ ਕਰ ਦਿਆਂਗੇ। ਅੱਛਾ ਜੀ, ਅਗਲੀ ਖਬਰ ਹੈ ਕਿਸਮਤ ਖਾਨ ਜ਼ਿਮਰੀ, ਚੰਗਾ ਜਰਨਲਿਸਟ ਹੈ, ਖਬਰ ਚੰਗੀ ਚੋਂਦੀ ਲੱਭ ਕੇ ਲਿਆਉਂਦਾ। ਉਹਨਾਂ ਕਿਹਾ ਕਿ ਪੰਜਾਬ ਹਕੂਮਤ ਨੇ 60 ਸਫਾਤ ਦੇ ਜਿਹੜੇ ਤਵੀਲ ਤਰੀਨ ਇਸ਼ਤਿਹਾਰ ਦੇਣ ਤੋਂ ਬਾਅਦ ਪੰਜਾਬ ਅਸੈਂਬਲੀ 'ਚ ਹੁਣ ਇੱਕ ਨਵਾਂ ਇਨਕਸ਼ਾਫ ਹੋਇਆ ਕਿ IMF ਦੇ ਨਾਲ ਇਹਨਾਂ ਨੇ ਇਹ ਸਾਂਝ ਕੀਤੀ ਸੀ ਅੰਦਰ ਦੀ। ਉਹ ਕਹਿੰਦੇ ਨੇ ਵਿਚਲੀ ਗੱਲ ਦੱਸੋ, ਵਿਚਲੀ ਪਾਕਿਸਤਾਨੀ ਵਿਚਲੀ ਗੱਲ ਬਹੁਤ ਲੱਭਦੇ ਫਿਰਦੇ ਨੇ ਸਾਰੇ। ਮੈਂ ਕਿਤੇ ਵੀ ਜਾਵਾਂ ਨਾ, ਬੰਦੇ ਆਉਂਦੇ ਨੇ ਗਿੱਲ ਸਾਹਿਬ ਵਿਚਲੀ ਗੱਲ ਦੱਸੋ। ਇਹਨਾਂ ਨੇ ਵਿਚਲੀ ਗੱਲ IMF ਦੇ ਨਾਲ ਇਹ ਕੀਤੀ ਸੀ ਕਿ ਅਸੀਂ 30,000 ਬੰਦਾ ਜਿਹੜਾ ਉਹ ਨੌਕਰੀ ਤੋਂ ਕੱਢ ਦਿਆਂਗੇ, 30,000। ਅਤੇ ਹੁਣ 30,000 ਇਹ ਨੌਕਰੀਆਂ ਖਤਮ ਕਰ ਰਹੇ ਨੇ ਜਾਂ ਖਤਮ ਕਰ ਦਿੱਤੀਆਂ ਨੇ। ਅਤੇ ਦੂਜੇ ਪਾਸੇ ਕਿਉਂਕਿ ਪੈਸੇ ਬਚਾਉਣੇ ਨੇ, ਦੂਜੇ ਪਾਸੇ MPs ਅਤੇ ਵਜ਼ਰਾ ਦੀਆਂ ਤਨਖਾਹਾਂ 'ਚ 300% ਇਜ਼ਾਫਾ ਕਰ ਦਿੱਤਾ ਪਾਕਿਸਤਾਨ 'ਚ। ਬੱਲੇ ਹੋ ਸ਼ੇਰ ਬੱਗੇ ਹੋ। ਇਹ IMF ਵੀ ਪਤਾ ਨਹੀਂ ਕਾਣਾ ਹੈ, ਮੇਰੀ ਨਹੀਂ ਸਮਝ, ਜਾਂ ਭੋਲਾ ਹੈ ਜਾਂ ਬਹਿਰਾ ਹੈ IMF, ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਗਰੀਬਾਂ ਨੂੰ ਨੌਕਰੀਆਂ 'ਚੋਂ ਕੱਢੀ ਜਾਂਦੇ ਨੇ, ਅਤੇ MNA MPA ਜਿਹੜੇ 300% ਤਨਖਾਹਾਂ ਵਧਾਈ ਜਾਂਦੇ, ਨਾ IMF ਬੋਲਦਾ। ਵੈਸੇ IMF ਵੀ ਬੜਾ ਹੀ ਸਿਲੈਕਟਿਵ ਗੱਲਾਂ ਕਰਦਾ ਹੈ, ਮੇਰੀ ਸਮਝ ਤੋਂ ਬਾਹਰ ਹੈ ਕੀ ਕਰਨ ਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ਹਬਾਜ਼ ਸ਼ਰੀਫ ਹਕੂਮਤ ਦੇ ਬਾਰੇ ਨਜਮ ਸੇਠੀ ਦਾ ਬਿਆਨ। ਉਹਨਾਂ ਕਿਹਾ ਕਿ ਜਿਹੜਾ ਚੌਧਰੀ ਨਿਜ਼ਾਮਦੀਨ ਹੈ ਉਹ ਸ਼ਹਬਾਜ਼ ਸ਼ਰੀਫ ਦੇ ਕੋਲੋਂ ਕੋਈ ਕਾਰਕਰਦਗੀ ਨਹੀਂ ਮੰਗਦਾ ਕਿ ਗੁਰਬਤ ਘੱਟ ਕਰੋ, ਤਾਲੀਮ 'ਤੇ ਤਵੱਜੋ ਦਿਓ, ਸਿਹਤ ਨੂੰ ਬਿਹਤਰ ਕਰੋ। ਨਾ, ਉਹ ਕਹਿੰਦੇ ਨੇ ਇੱਕ ਹੀ ਉਹਨਾਂ ਦੀ ਡਿਮਾਂਡ ਹੈ, PTI ਨੂੰ ਕੱਟੋ, PTI ਨੂੰ ਵੱਢੋ, PTI ਨੂੰ ਤੋੜੋ, ਕਮਜ਼ੋਰ ਕਰੋ, PTI ਦੇ ਖਿਲਾਫ ਪ੍ਰੋਪੇਗੈਂਡਾ ਕਰੋ, ਫਾਰਵਰਡ ਬਲਾਕ ਬਣਾਓ, ਕਨਫਿਊਜ਼ਨ ਪੈਦਾ ਕਰੋ, ਡੰਡਾ ਚਲਾਓ, ਪੈਸੇ ਚਲਾਓ, ਔਰ ਇਹਨਾਂ ਦਾ ਜਿਹੜਾ ਬਿਆਨੀਆ ਉਹ ਖ਼ਤਮ ਕਰੋ ਅਤੇ ਆਪਣਾ ਬਿਆਨੀਆ ਚਲਾਓ।
ਇਹ ਮੈਂ ਨਹੀਂ ਕਹਿਣ ਡਿਆ, ਇਹ ਨਜਮ ਸੇਠੀ ਸਾਹਿਬ ਕਹਿਣ ਡਏ ਨੇ। ਨਜਮ ਸੇਠੀ ਸਾਹਿਬ ਨੇ ਇਹ ਗੱਲ ਕੀਤੀ ਹੈ। ਹੁਣ ਆਪ ਸਮਝ ਲਓ ਕਿ ਜਿਹੜੇ ਇਹਨਾਂ ਦੇ ਘਰ ਦੇ ਬੰਦੇ ਨੇ ਉਹ ਇਹ ਗੱਲਾਂ ਕਹਿਣ ਡਏ ਨੇ ਕਿ ਇਹ ਚੌਧਰੀ ਨਿਜ਼ਾਮਦੀਨ ਦੀ ਇਹਨਾਂ ਦੇ ਕੋਲੋਂ ਰਿਕੁਆਇਰਮੈਂਟ ਇਹ ਹੈ। ਚਲੋ ਖੈਰ, ਪਰ ਚੌਧਰੀ ਨਿਜ਼ਾਮਦੀਨ ਜਿਹੜੇ ਨੇ ਉਹ ਰਾਜ਼ੀ ਨਹੀਂ। ਅੱਛਾ ਜੀ, ਇਹ ਇੱਕ ਹੋਰ ਮੁੰਡਾ ਹੈ ਬੈਰਿਸਟਰ ਸਾਧ ਰਸੂਲ, ਬੜਾ ਹੀ ਸੋਹਣਾ ਸੁਨੱਖਾ ਅਤੇ ਲਾਇਕ ਮੁੰਡਾ ਹੈ। ਜੱਟ ਹੈ, ਜੱਟਾਂ ਦੇ ਵਿੱਚ ਐਡੇ ਸਿਆਣੇ ਸੁਨੱਖੇ ਅਤੇ ਪੜ੍ਹੇ ਲਿਖੇ ਮੁੰਡੇ ਘੱਟ ਹੀ ਹੁੰਦੇ ਨੇ, ਅਤੇ ਤਗੜਾ ਵਕੀਲ ਹੈ। ਵੈਸੇ ਵਕੀਲ ਵੀ ਬੜਾ ਤਗੜਾ ਹੈ, ਸਹਾਫੀ ਵੀ ਤਗੜਾ ਹੈ, ਵਕੀਲ ਵੀ ਤਗੜਾ ਹੈ। ਅੱਛਾ, ਇਹ ਵੀ ਤੁਸੀਂ ਗੌਰ ਕੀਤੀ ਹੋਏਗੀ ਕਿ ਜਦੋਂ ਅੱਲਾ ਤੁਹਾਨੂੰ ਮਿਹਨਤ ਕਰਨ ਦੀ, ਅਗਰ ਤੁਹਾਡੇ 'ਚ 2-3 ਐਬਿਲਿਟੀਜ਼ ਹਨ ਨਾ, ਤੁਸੀਂ ਮਿਹਨਤ ਕਰ ਸਕਦੇ ਹੋ, ਮਿਹਨਤੀ ਹੋ ਤੁਸੀਂ, ਔਰ ਸਿਰ ਸੁੱਟ ਕੇ ਕੰਮ ਕਰ ਸਕਦੇ ਹੋ, ਅਤੇ ਤੁਸੀਂ ਜਿਹੜੇ ਕੰਮ 'ਚ ਵੀ ਹੱਥ ਪਾਓਗੇ ਕੋਈ ਨਾ ਕੋਈ ਅੱਲਾ ਦੀ ਜ਼ਾਤ ਉਹਦੇ 'ਚ ਭਲਾ ਕਰ ਦਿੰਦੀ ਹੈ। ਇਹ ਮੁੰਡਾ ਹੁਣ ਚੰਗੇ ਘਰ ਦਾ ਹੈ, ਮਤਲਬ ਕਿ ਮਿਹਨਤੀ ਹੈ ਮੁੰਡਾ, ਔਰ ਇਹ ਸੈਲਫ ਮੇਡ ਹੈ। ਮਿਹਨਤ ਕਰਕੇ ਪਹਿਲਾਂ ਟਾਪ ਦਾ ਵਕੀਲ ਬਣਿਆ ਅਤੇ ਹੁਣ ਇਹ ਟਾਪ ਦਾ ਸਹਾਫੀ ਵੀ ਹੈ। ਬਹਰਹਾਲ, ਬੈਰਿਸਟਰ ਸਾਧ ਰਸੂਲ ਸਾਹਿਬ ਨੇ ਕਿਹਾ ਹੈ ਕਿ ਜਿਸ ਵੇਲੇ ਪਰਵੇਜ਼ ਮੁਸ਼ਰਫ ਚੀਫ ਐਗਜ਼ੈਕਟਿਵ ਸੀ ਅਤੇ ਇਫਤਖਾਰ ਚੌਧਰੀ ਦੀ ਬਹਾਲੀ ਦਾ ਅਦਾਲਤ ਨੇ ਫੈਸਲਾ ਕਰ ਦਿੱਤਾ। ਹਾਲਾਂ ਬੜਾ ਕੜਮਾਸ ਪਿਆ ਸੀ, ਚੇਤੇ ਕਰੋ, ਇਫਤਖਾਰ ਚੌਧਰੀ ਸਾਹਿਬ ਨੂੰ ਉਹਨਾਂ ਨੇ ਕੱਢਿਆ ਸੀ, ਅਦਾਲਤ ਨੇ ਉਹਨਾਂ ਨੂੰ ਬਹਾਲੀ ਦਾ ਫੈਸਲਾ ਕਰ ਦਿੱਤਾ। ਜੇ ਉਸ ਵੇਲੇ ਜਨਰਲ ਆਸਿਮ ਮੁਨੀਰ ਸਾਹਿਬ ਹੁੰਦੇ ਤੇ ਉਹਨਾਂ ਕਹਿਣਾ ਚੱਕ ਲਓ ਦਨਾਲੀਆਂ, ਕਬਜ਼ਾ ਲੈਣਾ ਅਸੀਂ, ਉਹਨਾਂ ਜਨਾਬ ਚੁੱਕ ਦੇਣਾ ਸੀ ਕੰਮ ਉਸ ਵੇਲੇ। ਅਤੇ ਕਿਸੇ ਵੀ ਬੰਦੇ ਨੂੰ, ਸ਼ਰੀਫ ਆਦਮੀ ਨੂੰ ਕਹੋ ਅੰਦਰ ਜਾ ਕੇ ਮੇਜਰ ਸਾਹਿਬ ਜਾਂ ਕਰਨਲ ਸਾਹਿਬ ਮਾਰ ਲੈਣ ਕੁੰਡੀ, ਅਤੇ ਬੰਦਾ ਜਦੋਂ ਮੇਜਰ ਹੁੰਦਾ ਤੁਹਾਨੂੰ ਪਤਾ ਹੈ ਵੀ ਉਮਰ ਵੀ 35 ਸਾਲ ਹੀ ਹੁੰਦੀ ਹੈ, ਜੇ ਬੰਦੇ ਦੀ ਜਵਾਨੀ ਵੀ ਅਜੇ ਉੱਥੇ ਕੀ ਹੁੰਦੀ ਹੈ, ਅਤੇ ਕੁੰਡੀ ਮਾਰ ਕੇ ਬੰਦਾ ਆਖੇ ਜੱਜ ਸਾਹਿਬ, ਕੋਈ ਵੀ ਹੋਵੇ ਵੱਡੇ ਤੋਂ ਵੱਡਾ, ਪਾਕਿਸਤਾਨ ਦਾ ਭਾਵੇਂ ਸਦਰ ਹੋਵੇ ਅੱਗੇ ਬੈਠੇ, ਕੋਈ ਵੀ ਸ਼ੋਬੇ ਦਾ ਬੰਦਾ ਹੋਵੇ, ਸੋਚੋ ਵੀ ਉਹ ਜਿਹੜਾ ਵੀ ਬੰਦਾ ਇੱਥੇ ਹੁੰਦਾ ਉਹ ਮੇਰਾ ਉਹ ਤਾਂ ਬਜ਼ੁਰਗੀ 'ਚ ਹੀ ਗਿਆ ਹੁੰਦਾ ਹੈ ਨਾ, ਜਾਂ ਸੀਨੀਅਰ ਏਜ ਦੇ ਵਿੱਚ ਹੁੰਦਾ, ਉਹਨੂੰ ਅਗਰ ਬੰਦਾ ਸਾਹਮਣੇ ਖਲੋ ਕੇ ਕੱਢੇ 4 ਗੰਦੀਆਂ ਗਾਲਾਂ ਅਤੇ ਨਾਲ ਉਹਨੂੰ ਕਹੇ ਵੀ ਤੇਰੇ ਮੈਂ ਕੰਨਾਂ 'ਤੇ ਦੇਣ ਲੱਗਾ ਚਪੇੜ, ਮੈਨੂੰ ਦੱਸੋ ਕਿਹੜਾ ਇੱਜ਼ਤਦਾਰ ਬੰਦਾ ਕਹੇਗਾ ਵੀ ਤੁਸੀਂ ਭਾਈ ਜੀ ਮੈਂ ਬਾਅਦ 'ਚ ਸਾਈਨ ਕਰਾਂਗਾ, ਪਹਿਲਾਂ ਚਪੇੜਾ ਮਾਰ ਲਓ। ਹਰ ਬੰਦਾ ਚੁੱਪ ਕਰਕੇ ਕਰ ਦੇਗਾ। ਇਹ ਤਾਂ ਲਾਅ ਐਂਡ ਆਰਡਰ ਇਸੇ ਲਈ ਹੈ ਨਾ ਕਿ ਇਹ ਕੰਮ ਨਹੀਂ ਹੋਣ ਦੇਣਾ, ਵਰਨਾ ਧੱਕਾ ਤਾਂ ਕਿਸੇ ਨਾਲ ਵੀ ਕਰ ਲਓ। ਬੰਦੂਕ ਦਾ ਮੁਕਾਬਲਾ, ਉਹ KP ਦੇ ਇੱਕ ਸਾਡੇ ਮੈਂਬਰ ਅਸੈਂਬਲੀ ਨੇ ਨਹੀਂ ਸੀ ਕਿਹਾ ਕਿ ਮਜ਼ਾ ਉਦੋਂ ਆਉਂਦਾ ਜਦੋਂ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੁੰਦਾ। ਖੈਰ, ਮੁਖਤਸਰ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਇਫਤਖਾਰ ਚੌਧਰੀ ਦਾ ਜਿਹਦਾ ਬਹਾਲੀ ਦਾ ਫੈਸਲਾ ਸੀ ਉਹ ਪਰਵੇਜ਼ ਮੁਸ਼ਰਫ ਹਾਲਾਂਕਿ ਆਮਰ ਸੀ, ਮਾਰਸ਼ਾਲਾ ਲੱਗੀ ਸੀ, ਉਹਨੇ ਮੰਨ ਲਿਆ, ਲੇਕਿਨ ਮੌਜੂਦਾ ਰਜੀਮ ਜਿਹੜੀ ਉਹਨਾਂ ਕਿਹਾ ਉਹਨਾਂ ਨੇ ਫੈਸਲੇ ਅਦਾਲਤਾਂ ਦੇ ਨਹੀਂ ਮੰਨੇ। ਜਦੋਂ ਅਦਾਲਤਾਂ ਨੇ ਫੈਸਲੇ ਦਿੱਤੇ ਤਾਂ ਉਹਨਾਂ 26ਵੀਂ ਤਰਮੀਮ ਲਿਆ ਕੇ ਅਦਾਲਤਾਂ 'ਤੇ ਕਬਜ਼ਾ ਕਰ ਲਿਆ। ਬੜੀ ਸਿਆਣੀ ਗੱਲ ਕੀਤੀ ਹੈ ਸਾਧ ਰਸੂਲ ਨੇ, ਬੜਾ ਸਿਆਣਾ ਪੁਆਇੰਟ ਕੱਢਿਆ। ਮੇਰਾ ਖਿਆਲ ਹੈ ਇਦੋਂ ਵੱਧ ਬਿਹਤਰ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ ਨਹੀਂ ਸੀ ਜਾ ਸਕਦਾ। ਅੱਛਾ ਜੀ, ਅਗਲੀ ਖਬਰ ਸ਼ਾਹੀਨ ਸਬਾਈ ਸਾਹਿਬ ਦਾ ਮਸ਼ਵਰਾ। ਉਹਨਾਂ ਨੇ ਕਿਹਾ ਕਿ ਅਰਬਾਬ ਨਿਆਜ਼ ਸਟੇਡੀਅਮ ਦਾ ਨਾਂ, ਕਿਉਂਕਿ ਇਮਰਾਨ ਖਾਨ ਸਾਹਿਬ ਨੇ ਤਾਂ ਮਨਾ ਕਰਤਾ ਵੀ ਮੇਰੇ ਨਾਂ 'ਤੇ ਨਾ ਰੱਖੋ, ਉਹਨਾਂ ਕਿਹਾ ਜ਼ਿਲ੍ਹੇ ਸ਼ਾਹ ਦੇ ਨਾਂ 'ਤੇ ਰੱਖ ਦੇਣਾ ਚਾਹੀਦਾ। ਜ਼ਿਲ੍ਹੇ ਸ਼ਾਹ ਨੂੰ ਖਰਾਜ ਤਹਿਸੀਨ ਪੇਸ਼ ਕਰਨ ਦਾ ਇਸ ਤੋਂ ਬਿਹਤਰ ਕੋਈ ਹੋਰ ਕੰਮ ਨਹੀਂ ਹੋ ਸਕਦਾ। ਬਿਲਕੁਲ ਇਹ ਗੱਲ ਠੀਕ। ਮੇਰਾ ਮਸ਼ਵਰਾ ਹੈ ਕਿ ਜਾਂ ਜ਼ਿਲ੍ਹੇ ਸ਼ਾਹ ਸਾਹਿਬ ਦੇ ਨਾਂ 'ਤੇ ਰੱਖ ਦਿਓ ਜਾਂ ਅਰਸ਼ ਸ਼ਰੀਫ ਸਾਹਿਬ ਦੇ ਨਾਂ 'ਤੇ ਰੱਖ ਦਿਓ, ਜਿੱਤੇ ਦੋਵਾਂ 'ਚੋਂ ਜਿਹੜਾ ਦਿਲ ਕਰੇ। ਦੋਵੇਂ ਵੀਰ ਨੇ ਸਾਡੇ, ਜਿੱਤੇ ਦਿਲ ਕਰਦਾ ਰੱਖ ਦੇਣ। ਮੇਰਾ ਖਿਆਲ ਪੂਰੀ ਕੌਮ ਹੀ ਇਹਦੀ ਸਪੋਰਟ ਕਰੇਗੀ ਕਿ ਇਹਨਾਂ ਦੇ ਨਾਵਾਂ ਦੇ ਉੱਤੇ ਸਟੇਡੀਅਮ, ਅਗਰ ਇੱਕ ਦੇ ਨਾਂ 'ਤੇ ਇੱਕ ਸ਼ਹਿਰ, ਦੂਸਰੇ ਦੇ ਨਾਂ 'ਤੇ ਕੋਈ ਹੋਰ ਸ਼ਹਿਰ ਰੱਖ ਦਿੱਤੀ ਜਾਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਸੈਨੇਟਰ ਮੁਸ਼ਤਾਕ ਅਹਿਮਦ, ਬੜੇ ਨਾਮੀ ਆਦਮੀ ਨੇ, ਅਸੂਲ ਪਸੰਦੀ ਦੀ ਸਿਆਸਤ ਕਰਦੇ ਨੇ। ਉਹਨਾਂ ਦੇ ਵੱਡੇ ਭਾਈ ਸ਼ਕੀਲ ਅਹਿਮਦ ਖਾਨ ਸਾਹਿਬ ਨੂੰ ਨਾਮਾਲੂਮ ਅਫਰਾਦ ਨੇ ਘਰ ਦੇ ਸਾਹਮਣੇ ਕਤਲ ਕਰ ਦਿੱਤਾ, ਅਤੇ ਉਹਦੇ ਨਾਲ ਜਿਹਨੇ ਮੌਲਵੀ ਸਾਹਿਬ ਜਿਹੜੇ ਸਨ ਜਿਨ੍ਹਾਂ ਨੇ ਪਕੜਵਾਇਆ ਸੀ, ਮੁਫਤੀ ਸ਼ਾਹ ਮੀਰ ਉਹਨਾਂ ਦਾ ਨਾਂ ਸੀ, ਕੁਲਭੂਸ਼ਣ ਯਾਦਵ ਨੂੰ ਪਕੜਾਉਣ 'ਚ ਜਿਨ੍ਹਾਂ ਨੇ ਆਪਣਾ ਕਿਰਦਾਰ ਅਦਾ ਕੀਤਾ ਸੀ, ਉਹਨਾਂ ਨੂੰ ਵੀ ਅੱਜ ਖਬਰ ਹੈ ਕਿ ਤੁਰਬਤ ਦੇ ਵਿੱਚ ਕਤਲ ਕਰ ਦਿੱਤਾ ਗਿਆ। ਲੱਗ ਹੀ ਰਿਹਾ ਹੈ ਕਿ ਇਹ ਜਿਹੜਾ ਸ਼ਾਹ ਮੀਰ ਸਾਹਿਬ ਦਾ ਕਤਲ ਹੈ ਇਹਦੇ ਪਿੱਛੇ ਹਿੰਦੁਸਤਾਨ ਲੱਗਦਾ ਹੈ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਨੇ। ਨਾਲ ਇਹ ਜਿਹੜਾ ਸੈਨੇਟਰ ਸਾਹਿਬ ਦੇ ਭਾਈ ਦਾ ਕਤਲ ਹੈ, ਇੱਥੇ ਵੀ ਸਾਨੂੰ ਬੜੀ ਤਸ਼ਵੀਸ਼ ਹੈ। ਮਾਮਲਾਤ ਪਤਾ ਨਹੀਂ ਕਿੱਧਰ ਜਾਣ ਡਏ ਨੇ। ਬਹਰਹਾਲ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।